अस्सलाम वालेकुम वीर सज्जनों। ਤੁਸੀਂ ਕਾਲਾ ਬਾਗ ਡੈਮ ਦੇ ਉੱਤੇ ਗੱਲ ਸੁਣ ਚੁੱਕੇ ਹੋ ਔਰ ਉਹਦੀ ਮੁਖਾਲਫਤ ਜਿਹੜੀ ਤੁਹਾਨੂੰ ਪਤਾ ਹੈ ਕਿ ਅਯਾਜ਼ ਲਤੀਫ ਭਲੀਜੋ ਸਾਹਿਬ ਕਰਦੇ ਨੇ। ਸਿੰਧ ਦੇ ਜਿੰਨੇ ਵੀ ਨੈਸ਼ਨਲਿਸਟ ਨੇ ਸਾਰੇ ਹੀ ਉਹਦੀ ਮੁਖਾਲਫਤ ਕਰਦੇ ਨੇ। ਉਸ ਤੋਂ ਇਲਾਵਾ ਤੁਸੀਂ ਇਹ ਵੀ ਜਾਣਦੇ ਹੋ ਕਿ ਜਿਹੜੇ ਨੇ ਆਫਤਾਬ ਸ਼ੇਰਪਾਓ ਔਰ ਅਸਨਯਾਰ ਵਗੈਰਾ ਉਹ ਵੀ ਕਾਲਾ ਬਾਗ ਡੈਮ ਦੀ ਮੁਖਾਲਫਤ ਕਰਦੇ ਨੇ। ਤੁਸੀਂ ਇਹ ਵੀ ਜਾਣਦੇ ਹੋ ਕਿ 3 ਸੂਬਿਆਂ ਨੇ ਉਹਦੇ ਖਿਲਾਫ ਕਰਾਰਦਾਦਾਂ ਪਾਸ ਕਰ ਰੱਖੀਆਂ ਨੇ, ਜਦਕਿ ਪੰਜਾਬ ਉਹਦੇ ਹੱਕ 'ਚ ਹੈ। ਹੁਣ ਇਹ ਸਵਾਲ ਬਾਰ-ਬਾਰ ਟੀਵੀ ਤੇ ਇੱਕ ਸਵਾਲ ਹਾਈਲਾਈਟ ਕੀਤਾ ਜਾਂਦਾ ਬਾਰ-ਬਾਰ ਕਿ ਜੀ 3 ਸੂਬਿਆਂ ਨੇ ਉਹਦੇ ਖਿਲਾਫ ਕਰਾਰਦਾਦਾਂ ਪਾਸ ਕਰ ਰੱਖੀਆਂ ਨੇ ਔਰ ਪੰਜਾਬ ਜਿਹੜਾ ਹੈ ਉਹ ਇਕੱਲਾ ਅਕਲੀਅਤ ਹੈ। ਮੈਂ ਪੁੱਛਣਾ ਚਾਹੁੰਦਾ ਅਯਾਜ਼ ਲਤੀਫ ਭਲੀਜੋ ਸਾਹਿਬ ਨੂੰ ਵੀ ਔਰ ਹਰ ਉਹ ਬੰਦਾ ਜਿਹੜਾ ਇਸ ਗੱਲ ਨੂੰ ਦੁਹਰਾਉਂਦਾ ਹੈ ਬਾਰ-ਬਾਰ 3 ਸੂਬਿਆਂ ਵਾਲੀ ਗੱਲ ਨੂੰ, ਮੈਂ ਪੁੱਛਣਾ ਚਾਹੁੰਦਾ 3 ਸੂਬਿਆਂ ਦੀ ਆਬਾਦੀ ਕਿੰਨੀ ਹੈ? ਮੈਂ ਪੁੱਛਣਾ ਚਾਹੁੰਦਾ ਪੰਜਾਬ ਦੀ ਇਕੱਲੇ ਦੀ ਆਬਾਦੀ ਕਿੰਨੀ ਹੈ? ਕਿਆ ਪੰਜਾਬ ਇਕੱਲਾ 3 ਸੂਬਿਆਂ ਤੋਂ ਬੜਾ ਨਹੀਂ ਹੈ? ਅਗਰ ਤੁਹਾਡਾ ਫਾਰਮੂਲਾ ਕੋਈ ਜਮਹੂਰੀ ਤਰਜ਼ ਅਮਲ ਦਾ ਤਰਜ਼ ਫਿਕਰ ਦਾ ਫਾਰਮੂਲਾ ਹੈ ਤੇ ਅਸੀਂ 62% ਲੋਕ ਕੀ ਹੈ? ਤੁਹਾਨੂੰ ਪਤਾ ਜਨੂਬੀ ਪੰਜਾਬ ਦੀ ਵੰਡ ਦਾ ਜਿਹੜਾ ਮਸਲਾ ਸ਼ੁਰੂ ਹੋਇਆ ਹੈ, ਇਹਦਾ ਬੁਨਿਆਦੀ ਮਸਲਾ ਹੀ ਇੱਥੇ ਬਾਵਲਪੁਰ ਤੋਂ ਦਰਿਆਏ ਸਤਲੁਜ ਵਿਕਣ ਦੀ ਵਜ੍ਹਾ ਤੋਂ ਸ਼ੁਰੂ ਹੋਇਆ। ਦਰਿਆਏ ਸਤਲੁਜ ਨਾ ਵਿਕਦਾ ਤੇ ਜਨੂਬੀ ਪੰਜਾਬ 'ਚ ਮੁਆਸ਼ੀ ਬਹਰਾਨ ਕਦੀ ਪੈਦਾ ਨਾ ਹੁੰਦਾ। ਕਦੀ ਕੋਈ ਸਿੰਧੀ ਨੈਸ਼ਨਲਿਸਟ, ਕਦੀ ਕੋਈ ਪਸ਼ਤੂਨ ਨੈਸ਼ਨਲਿਸਟ ਇਸ ਗੱਲ ਤੇ ਆਉਂਦਾ ਹੀ ਨਹੀਂ ਹੈ ਕਿ ਉਹ ਇੰਡਸ ਵਾਟਰ ਟਰੀਟੀ ਦੇ ਉੱਤੇ ਗੱਲ ਕਰੇ। ਉਹ ਜ਼ਿਆਦਾ ਤੋਂ ਜ਼ਿਆਦਾ ਅਯੂਬ ਖਾਨ ਜਿਹੜਾ ਕਿ ਪੰਜਾਬੀ ਨਹੀਂ ਵੀ ਸੀ, ਉਹਦੀ ਔਰ ਭੁੱਟੋ ਸਾਹਿਬ ਜਿਹੜੇ ਉਹ ਵਜ਼ੀਰ ਆਬਪਾਸ਼ੀ ਸਨ ਸਿੰਤਾਸ ਮੁਆਹਦੇ ਦੇ ਵਕਤ, ਉਹਨਾਂ ਦੀ ਗੱਲ ਨੂੰ ਕਦੀ ਨਹੀਂ ਕਰਨਗੇ ਔਰ ਇਹ ਕਹਿ ਦੇਣਗੇ ਜੀ ਪੰਜਾਬੀਆਂ ਆਪ ਦਰਿਆ ਵਿੱਚ ਨੇ। ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਸਿੰਧੀ ਨੈਸ਼ਨਲਿਸਟਾਂ ਨੂੰ ਔਰ ਪਸ਼ਤੂਨ ਨੈਸ਼ਨਲਿਸਟਾਂ ਨੂੰ, ਆਇਆ ਕਿਹੜੇ ਉਹ ਪੰਜਾਬੀ ਕਿਆਦਤ ਸੀ ਜਿਨ੍ਹਾਂ ਇਸ ਗੱਲ ਦੀ ਇਜਾਜ਼ਤ ਦਿੱਤੀ ਉਸ ਵੇਲੇ ਕਿ ਸਤਲੁਜ ਬਿਆਸ ਤੇ ਰਾਵੀ ਵੇਚੇ ਜਾਣ? ਅਯੂਬ ਖਾਨ ਸਿਗਨੇਟਰੀ ਸੀ, ਭੁੱਟੋ ਸਾਹਿਬ ਮੈਂ ਦੁਬਾਰਾ ਦੁਹਰਾ ਦਿਆਂ ਵਾਟਰ ਐਂਡ ਇਰੀਗੇਸ਼ਨ ਦੇ ਮਿਨਿਸਟਰ ਸਨ। ਪੰਜਾਬ ਉਹਦੇ 'ਚ ਫਰੀਕ ਕਿਸ ਵਕਤ ਸੀ? ਤੁਸੀਂ 18ਵੀਂ ਤਰਮੀਮ ਪਾਸ ਕਰ ਲਈ ਹੈ, ਹੁਣ ਪੰਜਾਬ ਨੂੰ ਪੂਰਾ ਹੱਕ ਹੈ ਕਿ ਪੰਜਾਬ ਇਹਦੇ ਉੱਤੇ ਇੱਕ ਬੈਨਲ ਸੂਬਾਈ ਕਮਿਸ਼ਨ ਬਣਾਏ ਔਰ ਸਿੰਤਾਸ ਮੁਆਹਦੇ ਨੂੰ ਰੱਦ ਕਰ ਦੇ। ਲੇਕਿਨ ਅਨਫੋਰਚੂਨੇਟਲੀ ਸਾਡੇ ਕੋਲ ਪੰਜਾਬ 'ਚ ਐਸੀ ਕੋਈ ਸਾਹ ਵਾਲੀ ਕਿਆਦਤ ਹੀ ਨਹੀਂ, ਕੋਈ ਐਸਾ ਮਰਦ ਦਾ ਬੱਚਾ ਹੀ ਨਹੀਂ ਆਇਆ, ਕੋਈ ਐਸਾ ਪੰਜਾਬ ਦਾ ਪੁੱਤਰ ਹੀ ਨਹੀਂ ਆਇਆ ਜਿਹੜਾ ਪੰਜਾਬ ਦਾ ਖਿਆਲ ਕਰਦਾ ਤੇ ਇਸ ਗੱਲ ਨੂੰ ਸਵਾਲ ਬਣਾਉਂਦਾ ਕਿ ਜੀ ਸੂਬਾਈ ਖੁਦਮੁਖਤਾਰੀ ਦੇ ਬਾਅਦ ਪੰਜਾਬ ਦੇ 3 ਦਰਿਆ ਵਫਾਕ ਕਿਸ ਤਰ੍ਹਾਂ ਵੇਚ ਸਕਦਾ ਹੈ। ਉਹ ਮੁਆਹਦਾ 18ਵੀਂ ਤਰਮੀਮ ਤੋਂ ਬਾਅਦ ਸਿੰਤਾਸ ਮੁਆਹਦਾ ਜਨਾਬ ਵੈਸੇ ਹੀ ਕਲਅਦਮ ਹੋ ਚੁੱਕਿਆ ਹੈ। ਤੁਸੀਂ ਕੀ ਗੱਲ ਕਰਦੇ ਹੋ? ਇਹ ਤਾਂ ਪੰਜਾਬੀਆਂ ਦੀ ਖਾਮੋਸ਼ੀ, ਪੰਜਾਬੀ ਪੋਲੀਟੀਕਲ ਐਲੀਟ ਦੀ ਬੇਹਿੱਸੀ ਹੈ। ਉਹ ਲਾਲਚ ਹੈ ਉਹਨਾਂ ਦਾ ਕਿ ਉਹ ਚੁੱਪ ਨੇ ਇਹਨਾਂ ਚੀਜ਼ਾਂ ਦੇ ਉੱਤੇ। ਇਹ ਬੜੀਆਂ ਆਮ ਫਹਿਮ ਚੀਜ਼ਾਂ ਨੇ, ਇਹ ਕੋਈ ਰਾਕਟ ਸਾਇੰਸ ਨਹੀਂ ਮੈਂ ਦੱਸ ਰਿਹਾ। ਦੂਸਰੀ ਗੱਲ ਇਹ ਅਯਾਜ਼ ਲਤੀਫ ਭਲੀਜੋ ਸਾਹਿਬ, ਤੁਸੀਂ 2 ਨਸਲਾਂ ਤੋਂ ਇਹਦੀ ਮੁਖਾਲਫਤ ਕਰ ਰਹੇ ਹੋ ਕਾਲਾ ਬਾਗ ਡੈਮ ਦੀ। ਮੈਂ ਅੱਜ ਤੁਹਾਨੂੰ ਇੱਕ ਸਿੰਪਲ ਜਿਹਾ ਸੋਲੂਸ਼ਨ ਦੇਣਾ ਔਰ ਬੜਾ ਗੈਰ ਜਾਨਬਦਾਰ ਦੇਣਾ। ਤੁਹਾਡੇ ਖਿਆਲ 'ਚ ਚੀਫ ਜਸਟਿਸ ਸਾਹਿਬ ਨੇ, ਉਹਨਾਂ ਨੂੰ ਤੁਸੀਂ ਬਾਬਾ ਰਹਿਮਤਾ ਕਹਿੰਦੇ ਹੋ, ਸਾਡੇ ਪੰਜਾਬੀ ਵੀ ਕਹਿੰਦੇ ਨੇ, ਸਾਰੇ ਮਜ਼ਾਕ ਬਣਾਉਂਦੇ ਨੇ। ਤੁਸੀਂ ਚੀਫ ਜਸਟਿਸ ਸਾਹਿਬ ਨੂੰ ਵੀ ਜ਼ਰਾ ਪਾਸੇ ਕਰ ਦਿਓ, ਇੱਥੋਂ ਦੀ ਇਸਟੈਬਲਿਸ਼ਮੈਂਟ ਨੂੰ ਵੀ ਪਾਸੇ ਕਰ ਦਿਓ। ਤੁਸੀਂ ਜਨਾਬ ਇਹਨੂੰ ਇੰਟਰਨੈਸ਼ਨਲ ਕੋਰਟ 'ਚ ਲੈ ਜਾਓ, ਯਾਨੀ ਤੁਸੀਂ ਇਹਨੂੰ ਬੈਨ ਅਲ-ਅਕਵਾਮੀ ਅਦਾਲਤ 'ਚ ਲੈ ਜਾਓ। ਉੱਥੋਂ ਇੱਕ ਇੰਟਰਨੈਸ਼ਨਲ ਕਮਿਸ਼ਨ ਬਣਵਾਓ ਉਹਦੇ ਤਹਿਤ, ਔਰ ਇਹ ਜਿਹੜਾ ਡਿਸਪਿਊਟ ਹੈ ਕਾਲਾ ਬਾਗ ਵਾਲਾ, ਇਹ ਉੱਤੇ ਤੁਸੀਂ ਫਾਈਂਡਿੰਗਸ ਲੈ ਲਓ। ਤੁਸੀਂ ਕਿਉਂ ਭੱਜਦੇ ਹੋ ਇਸ ਗੱਲ ਤੋਂ? ਇਹ ਬੜਾ ਸਿੱਧਾ ਸਾਦਾ, ਉੱਥੇ ਤੇ ਕੋਈ ਪਾਕਿਸਤਾਨੀ ਇਸਟੈਬਲਿਸ਼ਮੈਂਟ ਦਾ ਬੰਦਾ ਨਹੀਂ ਬੈਠਾ ਜਨਾਬ। ਆਲਮੀ ਅਦਾਲਤ ਇਨਸਾਫ 'ਚ ਤੇ ਕੋਈ ਪਾਕਿਸਤਾਨ ਦਾ ਬੰਦਾ ਨਹੀਂ ਪੰਜਾਬੀ ਇਸਟੈਬਲਿਸ਼ਮੈਂਟ ਜਿਹੜੀ ਤੁਸੀਂ ਮਸ਼ਹੂਰ ਕੀਤੀ ਹੈ, ਜਿਹਦੇ 'ਚ ਅੱਧੇ ਬੰਦੇ ਤੁਹਾਡੇ ਵੀ ਨੇ, ਉੱਥੇ ਤੇ ਕੋਈ ਬੰਦਾ ਨਹੀਂ ਬੈਠਾ ਜੀ ਸਾਡਾ। ਤੁਸੀਂ ਉੱਥੇ ਜਾਓ ਔਰ ਜਾ ਕੇ
ਆਪਣਾ ਮੁਕੱਦਮਾ ਪੇਸ਼ ਕਰ ਦਿਓ। ਅਸੀਂ ਵੀ ਕਹਿੰਦੇ ਆ ਤੁਸੀਂ ਉੱਥੇ ਲੈ ਜਾਓ, ਗੈਰ ਜਾਨਬਦਾਰੀ ਨਾਲ ਫੈਸਲਾ ਕਰ ਦਿਓ। ਤੁਹਾਡੇ ਨਜ਼ਦੀਕ ਉਹ ਤਕਨੀਕੀ ਤੌਰ ਤੇ ਨੁਕਸਾਨਦੇਹ ਹੈ। ਤੁਸੀਂ ਕਹਿੰਦੇ ਹੋ ਪਾਣੀ ਨਹੀਂ, ਪਸ਼ਤੂਨ ਕਹਿੰਦੇ ਨੌਸ਼ਹਿਰਾ ਡੁੱਬ ਜਾਏਗਾ। ਤੇ ਕੀ ਅਰਜ਼ ਹੈ ਅਗਰ ਇਹਨੂੰ ਬੈਨ ਅਲ-ਅਕਵਾਮੀ ਅਦਾਲਤ ਇਨਸਾਫ 'ਚ ਲੈ ਜਾਇਆ ਜਾਏ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਤੁਸੀਂ ਵੀ ਬੇਵਕੂਫ ਬਣਾਇਆ ਹੈ ਕੌਮ ਨੂੰ, ਅਸੀਂ ਵੀ ਬੇਵਕੂਫ ਬਣੇ ਆ। ਇੱਕ ਵਾਰੀ ਨਤਾਰਾ ਤਾਂ ਕਰੋ, ਅਗਰ ਤੁਹਾਡੇ 'ਚ ਅਖਲਾਕੀ ਜੁਰਤ ਹੈ, ਤੁਸੀਂ ਸੱਚੇ ਹੋ, ਤੇ ਇੱਕ ਵਾਰੀ ਨਤਾਰਾ ਤਾਂ ਕਰੋ। ਲੋਕਾਂ ਨੂੰ, ਆਪਣੀ ਵੀ ਕੌਮ ਨੂੰ ਦੱਸੋ ਕਿ ਪਾਣੀ ਕਿਉਂ ਨਹੀਂ ਹੈਗਾ, ਤੇ ਦੂਜਿਆਂ ਨੂੰ ਵੀ ਦੱਸੋ। ਤੁਸੀਂ ਕਹਿੰਦੇ ਹੋ ਡੈਮ ਨਾਲ ਪਾਣੀ ਘਟਦਾ। ਜਨਾਬ, ਅਮਰੀਕਾ ਦੀ ਤਰੱਕੀ ਡੈਮ ਬਣਾਉਣ ਨਾਲ ਹੋਈ ਸੀ। ਅਮਰੀਕਾ ਦੀ ਤਰੱਕੀ ਦੀ ਬੁਨਿਆਦ ਹੀ ਡੈਮ ਬਣੇ ਸਨ। ਅੱਜ ਉਹ ਜਦ 4000 ਦੇ ਕਰੀਬ ਡੈਮ ਬਣਾ ਚੁੱਕੇ ਨੇ, ਤੇ ਅੱਜ ਜਾਣਬੁੱਝ ਕੇ ਪ੍ਰੋਪੇਗੈਂਡਾ ਹੁੰਦਾ ਹੈ ਕਿ ਜੀ ਡੈਮ ਨੁਕਸਾਨਦੇਹ ਨੇ এনवायरमेंट ਵਾਸਤੇ, ਫਲਾਣੇ ਵਾਸਤੇ। ਇਹਦੇ ਬਾਵਜੂਦ ਚਾਈਨਾ ਫਿਰ 4000 ਬਣਾਈ ਬੈਠਾ ਹੈ, ਇੰਡੀਆ ਕਿੰਨੇ ਸਾਰੇ ਬਣਾਈ ਬੈਠਾ ਹੈ। ਔਰ ਸਾਡੀ ਵਜ੍ਹਾ ਤੋਂ, ਔਰ ਤੁਹਾਡੀ ਮੁਖਾਲਫਤ ਦੀ ਵਜ੍ਹਾ ਤੋਂ ਇੰਡੀਆ ਡੈਮ ਬਣਾ ਰਿਹਾ ਹੈ। ਕਿਸੇ ਹੋਰ ਦਾ ਕੋਈ ਕਸੂਰ ਨਹੀਂ। ਆਪ ਤੁਹਾਡਾ ਪਸ਼ਤੂਨ ਕੌਮ ਪ੍ਰਸਤਾਂ ਦਾ ਔਰ ਸਿੰਧੀ ਕੌਮ ਪ੍ਰਸਤਾਂ ਦਾ ਕਸੂਰ ਹੈ। ਅੱਜ ਜਿਹੜਾ ਪਾਕਿਸਤਾਨ 'ਚ ਪਾਣੀ ਘਟਿਆ ਹੈ ਦਰਿਆਵਾਂ ਤੇ, ਤੁਹਾਨੂੰ ਪਤਾ ਹੈ ਬੈਨ ਅਲ-ਅਕਵਾਮੀ ਅਦਾਲਤ 'ਚ ਪਾਕਿਸਤਾਨ ਮੁਕੱਦਮਾ ਹੀ ਇਸ ਗੱਲ ਤੋਂ ਆ ਰਿਹਾ ਹੈ। ਡੈਮ ਕਿੰਗ ਦੇ ਉੱਤੇ ਮੁਕੱਦਮਾ ਹੀ ਇਸ ਗੱਲੇ ਆ ਰਿਹਾ ਪਾਕਿਸਤਾਨ, ਕਿਉਂਕਿ ਇੰਡਸ ਵਾਟਰ ਟਰੀਟੀ ਦੇ ਪਹਿਲੇ ਸਫੇ ਤੇ ਲਿਖਿਆ ਹੈ ਅਗਰ ਕੋਈ ਫਰੀਕ ਪਾਣੀ ਇਸਤੇਮਾਲ ਨਹੀਂ ਕਰੇਗਾ ਤੇ ਦੂਜੇ ਫਰੀਕ ਨੂੰ ਪਾਣੀ ਇਸਤੇਮਾਲ ਕਰਨ ਦਾ ਹੱਕ ਹੋਏਗਾ। ਤੁਸੀਂ ਕਹਿੰਦੇ ਹੋ ਪਾਣੀ ਨਹੀਂ ਹੈਗਾ। ਅਗਰ ਪਾਣੀ ਨਹੀਂ ਹੈਗਾ ਸੀ ਤੇ ਆਲਮੀ ਅਦਾਲਤ ਇਨਸਾਫ 'ਚ ਤੁਸੀਂ ਮੁਕੱਦਮਾ ਕਿਉਂ ਹਾਰੇ? ਹਿੰਦੁਸਤਾਨ ਕਿਉਂ ਮੁਕੱਦਮਾ ਜਿੱਤਿਆ? ਇਹ ਤਾਂ ਲਿਖਿਆ ਸੀ ਬਕਾਇਦਾ। ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਪਾਣੀ ਨਹੀਂ ਹੈਗਾ? ਪਾਣੀ ਹੈ ਸੀ ਤੇ ਤੁਸੀਂ ਮੁਕੱਦਮਾ ਹਾਰੇ ਹੋ। ਪਾਕਿਸਤਾਨ ਮੁਕੱਦਮਾ ਹਾਰਿਆ ਆਲਮੀ ਅਦਾਲਤ ਇਨਸਾਫ 'ਚ ਇਸ ਵਾਸਤੇ ਕਿ ਅਸੀਂ ਪਾਣੀ ਜ਼ਾਇਆ ਕਰ ਰਹੇ ਸਾਂ। ਇਜ਼ਾਫੀ ਪਾਣੀ ਆ ਰਿਹਾ ਸੀ ਮੂਨਸੂਨ ਸੀਜ਼ਨ ਦਾ, ਜਿਹੜਾ ਅਸੀਂ ਜ਼ਾਇਆ ਕਰ ਰਹੇ ਸਾਂ। ਉਹਦੇ ਨਤੀਜੇ 'ਚ ਕਿਸ਼ਨ ਗੰਗਾ ਦੇ ਉੱਤੇ ਉਹਨਾਂ ਨੂੰ ਇਜਾਜ਼ਤ ਮਿਲੀ। ਤੁਸੀਂ ਕਿਸ ਤਰ੍ਹਾਂ ਕਿ ਤੁਸੀਂ ਮੁਸਲਸਲ ਆਪਣੀ ਕੌਮ ਨੂੰ ਵੀ ਨੁਕਸਾਨ ਪਹੁੰਚਾ ਰਹੇ ਹੋ, ਪੰਜਾਬ ਨੂੰ ਵੀ ਨੁਕਸਾਨ ਪਹੁੰਚਾ ਰਹੇ ਹੋ। ਤੁਸੀਂ ਕਦੀ ਇਸ ਚੀਜ਼ ਦੀ ਬੁਨਿਆਦ 'ਚ ਜਾਣ ਦੀ ਕੋਸ਼ਿਸ਼ ਕੀਤੀ ਹੈ? ਇੱਕ ਜ਼ਿਮੀਂਦਾਰ, ਇੱਕ ਵੱਡਾ ਲੈਂਡਲੋਰਡ, ਵਜ਼ੀਰੇ ਆਬਪਾਸ਼ੀ ਹੋਏ, 3 ਦਰਿਆ ਵਿਕਣ ਔਰ ਉਹਨੂੰ ਪਾਣੀ ਦੀ ਸਮਝ ਨਾ ਹੋਏ, ਵਾਟਰ ਇਸ਼ੂਜ਼ ਦੀ ਸਮਝ ਨਾ ਹੋਏ। ਤੁਹਾਨੂੰ ਪਤਾ ਹੈ 3 ਦਰਿਆ ਖਾਲਸ ਪੰਜਾਬੀ ਦਰਿਆ ਸਨ। ਇਹ ਪੰਜਾਬ ਦੇ ਪਲੇਨਸ 'ਚੋਂ ਗੁਜ਼ਰਦੇ ਸਨ। ਜੇਹਲਮ ਪੰਜਾਬ ਦੇ ਪਲੇਨਸ 'ਚੋਂ ਨਹੀਂ ਗੁਜ਼ਰਦਾ। ਰਾਵੀ, ਬਿਆਸ, ਸਤਲੁਜ ਪੰਜਾਬ ਦੇ ਪਲੇਨਸ 'ਚੋਂ ਗੁਜ਼ਰਦੇ ਸਨ, ਜਿੱਥੇ ਰਵਾਇਤੀ ਤੌਰ ਤੇ 100 ਸਾਲ ਪਹਿਲੇ ਵੀ ਇਰੀਗੇਸ਼ਨ ਹੁੰਦੀ ਸੀ। ਗੋਰਾ ਜਿਹੜਾ ਨਹਿਰੀ ਨਿਜ਼ਾਮ ਛੱਡ ਕੇ ਗਿਆ ਹੈ ਪੰਜਾਬ 'ਚ, ਇਹ ਦੁਨੀਆ ਦਾ ਜਦੀਦ ਤਰੀਨ ਨਹਿਰੀ ਨਿਜ਼ਾਮ ਸੀ, 100 ਸਾਲ ਤੋਂ ਉੱਤੇ ਪੁਰਾਣਾ ਹੈ। ਤੁਸੀਂ ਕਿਸ ਤਰ੍ਹਾਂ, ਮਤਲਬ ਕੋਈ ਨਿਆਂ ਹੀ ਨਹੀਂ। ਤੁਸੀਂ ਜ਼ਿੱਦ ਮੱਲੀ ਹੈ, ਆਪਣੀ ਕੌਮ ਨੂੰ ਵੀ ਭੁੱਖਾ ਮਾਰਨ ਦਾ ਤੁਸੀਂ ਕਸਮ ਖਾਧੀ ਹੈ, ਸਾਨੂੰ ਵੀ ਭੁੱਖਾ ਮਾਰਨਾ ਚਾਹੁੰਦੇ ਹੋ ਤੁਸੀਂ। ਭੁੱਟੋ ਸਾਹਿਬ ਦਾ ਜਵਾਬ ਦਿਓ ਸਾਨੂੰ। ਉਹ ਵਜ਼ੀਰੇ ਆਬਪਾਸ਼ੀ ਸਨ, ਕਿਉਂ ਖਾਮੋਸ਼ ਰਹੇ? ਕਿਉਂ ਉਸ ਵਕਤ ਉਹਨਾਂ ਰਿਜ਼ਾਈਨ ਨਾ ਕੀਤਾ? ਕਰੇ ਮੁਆਇਦਾ ਗਲਤ ਸੀ। ਤੁਸੀਂ ਪੰਜਾਬੀਆਂ ਤੇ ਤੋਪ ਦਿੰਦੇ ਹੋ ਬੜੇ ਆਸਾਨੀ ਨਾਲ ਕਿ ਜੀ ਪੰਜਾਬੀਆਂ ਦਰਿਆ ਵੇਚਤੇ। ਸਾਨੂੰ ਤਾਂ ਕਿਸੇ ਨੇ ਪੁੱਛਿਆ ਦਰਿਆ ਵੇਚਣ ਲੱਗਿਆ। ਜਨਾਬ, ਮੈਨੂੰ ਆਲਮੀ ਅਦਾਲਤ ਇਨਸਾਫ 'ਚ ਲੈ ਜਾਓ, ਉੱਥੋਂ ਜੋ ਵੀ ਨਿਆਂ ਆਏਗਾ ਅਸੀਂ ਮੰਨ ਲਾਂਗੇ। ਲੇਕਿਨ ਹੁਣ ਇਹ ਬਲੈਕਮੇਲਿੰਗ ਪੰਜਾਬ ਨਾਲ, ਇਹ ਮਨਫੀ ਟੈਕਟਿਕਸ ਜਿਹੜੇ ਤੁਸੀਂ 70 ਸਾਲ ਤੋਂ ਅਪਣਾ ਰੱਖੇ ਨੇ, ਪੰਜਾਬੀਆਂ ਨੂੰ ਅਹਿਮਕ ਬਣਾ ਕੇ। ਔਰ ਸਾਡੇ ਪੰਜਾਬੀ ਵੀ ਉਹ ਕੌਮ ਹੈ ਜਿਹੜੀ ਇੱਕ ਟਾਈਮ ਦਾ ਪਾਣੀ ਵੱਢਣ ਤੇ ਬੰਦਾ ਵੱਢ ਦਿੰਦੀ ਹੈ, ਲੇਕਿਨ ਉਹਨੂੰ 3 ਦਰਿਆਵਾਂ ਦੇ ਵਿਕਣ ਦਾ ਪਤਾ ਨਹੀਂ ਲੱਗਿਆ। ਇਹਨਾਂ ਦੀ ਜਹਾਲਤ ਦਾ ਵੀ ਇਹ ਆਲਮ ਹੈ। ਇਹ ਬਦਕਿਸਮਤੀ ਸਾਡੀ। ਤੁਸੀਂ ਇਹ ਬੇਵਕੂਫ ਬਣਾਉਣਾ ਛੱਡੋ। ਇਹਨੂੰ ਇੱਕੋ ਵਾਰੀ, ਵਨਸ ਫॉर ਆਲ, ਇੱਕੋ ਵਾਰੀ ਲੈ ਜਾਓ ਆਲਮੀ ਅਦਾਲਤ ਇਨਸਾਫ 'ਚ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ ਅਗਰ ਤੁਸੀਂ ਸੱਚੇ ਹੋ। ਤੇ ਅਗਰ ਤੁਸੀਂ ਝੂਠੇ ਹੋ ਤੇ ਅਸੀਂ ਕਿਆਮਤ ਤੱਕ ਇਹ ਮੁਤਾਲਬਾ ਨਹੀਂ ਛੱਡਣਾ। ਸਮਝੇ ਹੋ ਨਾ? ਪੰਜਾਬ ਤਕਸੀਮ ਹੋਇਆ ਸੀ, ਸਿੰਧ ਨਹੀਂ ਸੀ ਤਕਸੀਮ ਹੋਇਆ। ਔਰ ਦੂਜੀ ਗੱਲ, ਇਹ ਜਿਹੜੇ ਅਫਗਾਨਾਂ ਦੀ ਗੱਲ ਹੋ ਰਹੀ ਹੈ, ਜਨਾਬ ਇਮਰਾਨ ਖਾਨ ਸਾਹਿਬ, ਰਿਆਸਤ ਇੰਜ ਨਹੀਂ ਚੱਲਣੀ। ਤੁਸੀਂ ਡਿਵੀਡੈਂਡ ਲਾਈਨ ਨੂੰ ਮੁਸਤਕਿਲ ਸਰਹੱਦ ਮੰਨੋ। ਅਸੀਂ 47 'ਚ ਬਣਾਈ ਸਰਹੱਦ ਮੰਨ ਲਈਏ। ਸਾਡਾ ਪੰਜਾਬੀਆਂ ਦਾ ਕੀ ਕਸੂਰ ਹੈ? ਤੁਸੀਂ ਨਾ ਮੰਨੋ, ਕਾਬਲ ਤਿੱਕਰ ਸਰਹੱਦ ਨਾ ਮੰਨੋ।
ਡਿਊਰਨ ਲਾਈਨ ਨੂੰ ਮੁਸਤਕਿਲ ਸਰਹੱਦ ਨਾ ਮੰਨੋ, ਅਸੀਂ ਮੰਨ ਲਈਏ। ਇਮਰਾਨ ਖਾਨ ਸਾਹਿਬ, ਪੰਜਾਬੀਆਂ ਨਾਲ ਗੱਦਾਰੀ ਛੱਡੋ, ਬੜੀ ਹੋ ਗਈ ਹੈ। ਜਿਸ ਦਿਨ ਇਸ ਕੌਮ ਨੂੰ ਸਮਝ ਆ ਗਈ ਨਾ, ਤੁਹਾਨੂੰ ਲੁਕਣ ਦੀ ਜਗ੍ਹਾ ਨਹੀਂ ਲੱਭਣੀ। ਪੰਜਾਬ ਨਾਲ ਬੜੀ ਹੋ ਗਈ ਮਾਰਾ। ਇੱਥੇ ਤੁਸੀਂ ਜਾਂ ਤਾਂ ਬਾਰਡਰ ਖੋਲ ਦਿਓ ਸਾਡਾ ਈਸਟ ਪੰਜਾਬ ਦਾ, ਅਗਰ ਇੰਜ ਦੇ ਕੰਮ ਕਰਨੇ ਨੇ। ਤੁਸੀਂ ਐਵੇਂ ਉਹ ਬੰਗਾਲੀਆਂ, ਗਰੀਬ ਬੰਗਾਲੀ ਤਾਂ ਥੋੜੇ ਜਿਹੇ ਨੇ ਵਿਚਾਰੇ, ਅਫਗਾਨ ਤਾਂ 40 ਲੱਖ ਤੋਂ ਉੱਤੇ ਨੇ ਸਿਰਫ ਕਰਾਚੀ 'ਚ। ਤੁਸੀਂ ਉਹਨਾਂ ਨੂੰ ਸ਼ਰੀਅਤ ਦੇਣ ਬੈਠੇ ਹੋ। 1 ਕਰੋੜ ਅਫਗਾਨ ਹੈ ਪੂਰੇ ਮੁਲਕ 'ਚ, ਸਾਰਿਆਂ ਨੂੰ ਤੁਸੀਂ ਸ਼ਰੀਅਤ ਦੇਣ ਬੈਠੇ ਹੋ। ਤੁਸੀਂ ਪੰਜਾਬ 'ਚੋਂ ਇਹ ਮੈਂਡੇਟ ਲੈ ਕੇ ਗਏ ਸੀ ਕਿ ਇੱਥੋਂ ਦੇ ਵਸਾਇਲ ਜਿਹੜੇ ਨੇ ਉਹ ਖੋਲ ਦਿਓਗੇ ਕਾਬਲ ਤਿੱਕਰ, ਤੇ ਸਾਡਾ ਪੰਜਾਬੀ ਜਿਹੜਾ ਉਹ ਉੱਥੇ ਸਾਈਪਰਸ ਦੀਆਂ ਜੇਲ੍ਹਾਂ 'ਚ ਸੜੇ, ਇੱਥੋਂ ਇਲੀਗਲ ਜਾਵੇ ਈਰਾਨ ਦੇ ਰਸਤੇ ਤੇ, ਉੱਥੇ ਫੜਿਆ ਜਾਏ ਤੇ ਉੱਥੇ ਜੇਲ੍ਹਾਂ 'ਚ 1 ਕਰੋੜ ਪੰਜਾਬੀਓ ਉਹ ਬੇਸੁਰਤ ਕੌਮੋ, 1 ਕਰੋੜ ਪੰਜਾਬੀ ਮਾਈਗ੍ਰੇਟ ਕਰ ਚੁੱਕਿਆ। ਤੁਹਾਨੂੰ ਪਤਾ ਹੈ, ਸੁੱਤੇ ਹੋ ਤੁਸੀਂ। 1 ਕਰੋੜ ਪੰਜਾਬੀ ਮਾਈਗ੍ਰੇਟ ਕਰ ਚੁੱਕਿਆ ਕਿਉਂਕਿ ਰੋਜ਼ਗਾਰ ਨਹੀਂ ਹੈ ਇੱਥੇ। ਲਾਹੌਰ ਤੋਂ ਲੱਗ ਕੇ ਪਿਸ਼ਾਵਰ ਤਿੱਕਰ 40% ਕਾਰੋਬਾਰ ਇਸ ਵਕਤ ਪਸ਼ਤੂਨਾ ਕੋਲ ਹੈ। ਤੁਸੀਂ ਮੈਨੂੰ ਜਾ ਕੇ ਜ਼ਰਾ ਫਾਟਾ 'ਚ ਇੱਕ ਦੁਕਾਨ ਤਾਂ ਖੋਲ ਕੇ ਦਿਖਾਓ। ਵੱਡੇ ਤੁਸੀਂ ਇਮਰਾਨ ਖਾਨ ਦੇ ਸਪੋਰਟਰ, ਵੱਡੇ ਤੁਸੀਂ ਕਾਂਗਰਸ ਜਮਾਤਾਂ ਦੇ ਸਪੋਰਟਰ। ਉਹਨੇ ਤਾਂ ਮੂੰਹ ਬੰਦ ਕਰਨਾ ਸੀ 58 ਰਾਣਾ ਦਾ, ਉਹਨੇ ਕਰ ਲਿਆ ਇਸ ਵਾਸਤੇ ਕਿ 58 ਰਾਣਾ ਕੋਲ ਇਸ ਤੋਂ ਇਲਾਵਾ ਸਿਆਸਤ ਹੀ ਕੋਈ ਨਹੀਂ। ਉਹਨਾਂ ਕੋਲ ਇਹੀ ਸਿਆਸਤ ਸੀ, ਅਚਕਦਈ ਕੋਲ ਵੀ ਇਹੀ ਸਿਆਸਤ ਸੀ। ਉਹ ਇਸਟੈਬਲਿਸ਼ਮੈਂਟ ਨੇ ਤੇ ਇਮਰਾਨ ਖਾਨ ਨੇ ਰਲ ਕੇ ਉਹਨਾਂ ਦਾ ਮੂੰਹ ਬੰਦ ਕਰ ਲਿਆ। ਪਰ ਸਾਡੇ ਨਾਲ ਕੀ ਕਰ ਰਹੇ ਨੇ, ਸਾਡੇ ਨਾਲ ਕੀ ਕਰਨ ਜਾ ਰਹੇ? ਉਹ ਸਾਨੂੰ ਤੁਸੀਂ ਵੱਢ ਦਿੱਤਾ, ਸਾਡਾ ਪਾਣੀ ਅੱਧਾ ਹੋ ਗਿਆ, ਅੱਧੇ ਤੋਂ ਵੀ ਅੱਧਾ ਹੋ ਗਿਆ। ਸਾਨੂੰ ਜਿਹੜੇ 2 ਦਰਿਆ ਸਿੰਧ ਮੁਆਹਦੇ ਦੇ ਤਹਿਤ ਮਿਲੇ, ਉਹਨਾਂ ਦੇ ਉੱਤੇ ਵੀ ਡੈਮ ਬਣ ਗਏ ਨੇ। ਸਾਨੂੰ ਪੰਜਾਬੀਆਂ ਨੂੰ ਤੁਸੀਂ ਕੀ ਦੇ ਰਹੇ ਹੋ? ਨਾ ਸਾਡੀ ਤੁਸੀਂ ਜ਼ੁਬਾਨ ਨੂੰ ਇੱਜ਼ਤ ਦਿਓ, ਨਾ ਸਾਡੀ ਸਕਾਫਤ ਨੂੰ ਇੱਜ਼ਤ ਦਿਓ। ਸਾਡੇ ਪੰਜਾਬੀਆਂ ਦਾ ਕੀ ਸ਼ਨਾਖਤ ਕੀ ਹੈ? ਸਾਡੇ ਪੰਜਾਬੀਆਂ ਕੋਲ ਬਦੂਆਂ ਦੀ ਸਕਾਫਤ ਜਾਂ ਇਰਾਨੀਆਂ ਦੀ ਸਕਾਫਤ, ਫਿਰਕਾਵਾਰੀਅਤ? ਇਸ ਰਿਆਸਤ ਨੇ ਕੀ ਦਿੱਤਾ ਸਾਨੂੰ? ਸਾਨੂੰ ਪੰਜਾਬੀਆਂ ਨੂੰ ਆਪਣੀ ਸ਼ਨਾਖਤ ਵੀ ਚਾਹੀਦੀ ਹੈ, ਆਪਣੇ ਜਾਇਜ਼ ਹਕੂਕ ਵੀ ਚਾਹੀਦੇ ਨੇ, ਔਰ ਆਪਣੀ ਜ਼ੁਬਾਨ, ਆਪਣੀ ਮਾਂ ਬੋਲੀ ਵੀ ਚਾਹੀਦੀ ਹੈ। ਅਸੀਂ ਹੁਣ ਸ਼ੁਰੂ ਹੋਏ ਆ। ਲੋਕੀ ਕਹਿੰਦੇ ਨੇ ਜੀ ਇਹਨਾਂ ਤਰੀਕਾਂ ਨੂੰ ਬੜਾ ਟਾਈਮ ਲੱਗਦਾ ਹੈ, ਲੇਕਿਨ ਮੈਂ ਆਪਣੀ ਕੌਮ ਨੂੰ ਜਾਣਦਾ। ਅਸੀਂ ਪੰਜਾਬੀ ਜਿਸ ਕੰਮ ਦੇ ਪਿੱਛੇ ਪੈ ਜਾਈਏ ਨਾ ਇੱਕ ਵਾਰੀ, ਔਰ ਫਿਰ ਉਹ ਆਮ ਹੋਣਾ ਸ਼ੁਰੂ ਹੋ ਜਾਏ, ਤੇ ਫਿਰ ਅਸੀਂ ਬੜੀ ਛੇਤੀ ਨਿਬੇੜ ਲੈਂਦੇ ਹਾਂ। ਅਸੀਂ ਇਨਸ਼ਾਅੱਲਾ ਇਹ ਬੜਾ ਛੇਤੀ ਨਿਬੇੜ ਲਾਂਗੇ। ਸਾਰੇ ਜਾਇਜ਼ ਹਕੂਕ ਅਸੀਂ ਲੈ ਕੇ ਛੱਡਾਂਗੇ। ਰੱਬ ਰਾਖਾ।